ਨਾ ਕੇਸ ਚੱਲਦਾ ਹੁੰਦਾ ਤੇ ਵਿੱਚ ਜਦੋਂ ਗਵਾਹੀ ਦਾ ਉਹ ਵਾਲਾ ਪਾਰਟ ਆਉਂਦਾ ਕਿ ਤੇਰੇ ਹੋਰ ਕੋਈ ਰਿਸ਼ਤੇਦਾਰ ਭੈਣ-ਭਰਾ ਇੱਥੇ ਹੈਗੇ ਆ, ਜਿਹੜੇ ਕਿ ਤੈਨੂੰ ਦੱਸਣੇ ਪੈਂਦੇ ਆ, ਹਨਾ। ਕਈ ਏਦਾਂ ਵੀ ਕੇਸ ਆ ਕਿ ਉਹਨਾਂ ਨੇ ਦੱਸਿਆ ਹੀ ਨਹੀਂ ਆਪਣੇ ਭਰਾ ਦਾ ਇੱਥੇ, ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਤਾ ਨਹੀਂ ਲੱਗਣਾ ਇਹਨਾਂ ਨੂੰ, ਹਨਾ। ਤੇ ਏਦਾਂ ਦਾ ਨਹੀਂ ਕੋਈ ਕੰਮ ਕਰਨਾ, ਇਹ ਸਾਰਾ ਕੁਛ ਕੰਪਿਊਟਰਾਈਜ਼ਡ ਹੀ ਆ ਆਲਰੇਡੀ, ਤੇ ਕੋਈ ਵੀ ਚੀਜ਼ ਝੂਠ ਨਹੀਂ ਬੋਲਣੀ ਹੁੰਦੀ, ਸਪੈਸ਼ਲੀ ਏਦਾਂ ਦੀ, ਹਨਾ। ਹੂੰ, ਹੂੰ। ਤੇ ਉਹ ਕਹਿੰਦੇ ਕਿ ਫਿਰ ਇਹ ਆਇਆ ਕਿਉਂ ਨਹੀਂ ਗਵਾਹੀ ਦੇਣ? ਤੇ ਜਾਂ ਫਿਰ ਉਹ ਪੁੱਛਦੇ ਆ ਕਿ ਤੇਰੀ ਮਾਤਾ ਦੇ ਬਿਆਨਾਂ ਦੇ ਵਿੱਚ ਸਿਰਫ਼ ਇੰਨਾ ਹੀ ਲਿਖਿਆ ਕਿ ਤੈਨੂੰ ਆ ਕੇ ਲੱਭਦੇ ਆ ਤੇ ਤੇਰਾ ਭਰਾ ਵੀ ਇੱਥੇ ਆ ਤੇ ਉਹਨੂੰ ਨਹੀਂ ਲੱਭਦਾ, ਉਹਦੇ ਬਾਰੇ ਕਿਉਂ ਨਹੀਂ ਮਾਤਾ ਨੇ ਲਿਖਿਆ ਕੁਛ? ਜਾਂ ਉਹਦੇ ਬਾਰੇ ਕਿਉਂ ਨਹੀਂ ਬਾਪੂ ਨੇ ਲਿਖਿਆ ਕਿ ਏਦਾਂ ਕਿੱਦਾਂ ਹੋ ਗਿਆ ਕਿ ਉਹਨਾਂ ਦੇ ਐਫੀਡੈਵਿਟਾਂ ਦੇ ਵਿੱਚ ਕੋਈ ਤੇਰੇ ਭਰਾ ਦਾ ਜ਼ਿਕਰ ਹੀ ਨਹੀਂ। ਤੇਰੇ ਜਿਹੜੇ ਬਿਆਨ ਆ ਉਹਦੇ ਵਿੱਚ ਵੀ ਤੇਰੇ ਭਰਾ ਦਾ ਕੋਈ ਜ਼ਿਕਰ ਨਹੀਂ। ਜਿਹੜੇ ਅਸਾਈਲਮ ਦੇ ਫਾਰਮ ਪੁੱਛੇ ਆ ਕਿ ਤੇਰੇ ਫੈਮਿਲੀ ਮੈਂਬਰ ਨੂੰ ਤਾਂ ਨਹੀਂ ਕਿਸੇ ਨੂੰ ਕੋਈ ਨੁਕਸਾਨ ਹੋਇਆ? ਤੂੰ ਉਹਦੇ ਵਿੱਚ ਵੀ ਲਿਖਣਾ ਭੁੱਲ ਗਿਆ, ਏਦਾਂ ਕਿੱਦਾਂ ਹੋ ਸਕਦਾ? ਤੇ ਜਦੋਂ ਫਿਰ ਤੇਰੇ ਭਰਾ ਦੀ ਐਪਲੀਕੇਸ਼ਨ ਚੈੱਕ ਕਰੀਏ ਉਹਦੇ ਵਿੱਚ ਵੀ ਏਦਾਂ ਹੀ ਆ ਕਿ ਉਹਦੇ ਵਿੱਚ ਤੇਰੇ ਬਾਰੇ ਨਹੀਂ ਲਿਖਿਆ। ਜਿਹੜੇ ਉਹਦੇ ਬਿਆਨ ਆ ਉਹਦੇ ਵਿੱਚ ਵੀ ਮਾਤਾ ਦੇ ਐਫੀਡੈਵਿਟ ਲੱਗੇ ਆ, ਭਰਾ ਦੇ ਬਾਪੂ ਦੇ ਐਫੀਡੈਵਿਟ ਲੱਗੇ ਆ, ਉਹ ਸਿਰਫ਼ ਉਹਦੇ ਬਾਰੇ ਹੀ ਗੱਲ ਕਰ ਰਹੇ ਆ। ਤੇ ਨਾਲ ਢਾਂਚੇ ਵੀ ਜਿੱਦਾਂ ਰਲਦੇ ਆ, ਹਨਾ? ਸੋ ਏਦਾਂ ਦੀ ਜਿਹੜੀ ਚੀਜ਼ ਬੰਦਾ ਵਰਸਟ ਚੀਜ਼ ਇਹ ਕਰ ਸਕਦਾ ਕਿ ਜੱਜ ਕਹਿ ਦੇਵੇ ਕਿ ਨਹੀਂ ਮੈਂ ਕਨਵਿੰਸ ਨਹੀਂ, ਤੂੰ ਜੀ। ਆਪਣੇ ਭਰਾ ਨੂੰ ਵਿਟਨੈਸ ਬੁਲਾ, ਤੇ ਫਿਰ ਭਰਾ ਵਿਟਨੈਸ ਆਵੇ, ਤੇ ਤੁਹਾਡੇ ਕੇਸ ਦੇ ਵਿੱਚ ਆ ਕੇ ਤੁਹਾਡੀ ਗਵਾਹੀ ਹੋਵੇ, ਭਰਾ ਦੀ ਗਵਾਹੀ ਹੋਵੇ, ਦੋਨਾਂ ਦੇ ਕੇਸ ਵੀ ਅਲੱਗ-ਅਲੱਗ ਵਕੀਲਾਂ ਕੋਲ ਜਿਹੜੇ ਚੱਲਦੇ ਪਏ ਆ। ਤੇ ਤੁਸੀਂ ਕਸੌਟੀ ਤੇ ਮੰਨ ਲਓ ਜੇ ਖਰੇ ਵੀ ਉਤਰ ਗਏ, ਫਿਰ ਜਦੋਂ ਭਰਾ ਦੀ ਤਰੀਕ ਆਣੀ ਉਹਨੇ ਸੇਮ ਜੱਜ ਨੇ ਕਹਿਣਾ ਕਿ ਤੂੰ ਦੂਜੇ ਭਰਾ ਨੂੰ ਕਿਉਂ ਨਹੀਂ ਲੈ ਕੇ ਆਇਆ, ਹਨਾ? ਹੂੰ, ਹੂੰ। ਸੋ ਇਹ ਤੁਸੀਂ ਦੇਖੋ ਕਿ 2-2 3-3 ਵਾਰੀ ਤੁਹਾਨੂੰ ਜਦੋਂ ਜੱਜ ਦੇ ਮੂਹਰੇ ਜਾਣਾ ਪੈਂਦਾ, ਘਰਦਿਆਂ ਨੂੰ ਵੀ ਡਬਲ-ਡਬਲ ਐਫੀਡੇਵਿਟ ਬਣਾਣੇ ਪੈਣੇ ਆ, ਸਾਰੇ ਡਾਕੂਮੈਂਟ ਸਾਰਾ ਉਹ ਤੋਂ ਚੰਗਾ ਫਿਰ ਇਹੀ ਆ ਕਿ ਕੇਸਿਸ ਨੂੰ ਜਿਹੜਾ ਕੰਸੋਲੀਡੇਟ ਕੀਤਾ ਜਾਵੇ ਤਾਂ ਕਿ ਸਾਰਾ ਕੁਛ ਜਿਹੜਾ ਇੱਕੋ ਵਾਰੀ ਨਿਪਟਿਆ ਜਾਵੇ। ਹੂੰ, ਕਿ ਹੂੰ, ਹੂੰ। ਮਾਤਾ ਨੂੰ ਇੱਕ ਐਫੀਡੇਵਿਟ ਦੇਣਾ ਪਵੇ, ਦੋਨੋਂ ਮੁੰਡਿਆਂ ਬਾਰੇ ਗੱਲ ਕਰੇ, ਸੇਮ ਥਿੰਗ ਫਾਦਰ ਦੇ ਬਾਰੇ ਆ, ਤੇ ਉਹਦੇ ਨਾਲ ਕੀ ਆ ਕਿ ਜਿਹੜਾ ਰੈਕੋਰਡ ਆ ਉਹ ਕਲੀਨ ਰਹਿੰਦਾ। ਉਹਦੇ ਵਿੱਚ ਠੀਕ ਫਿਰ ਹੈ। ਕੋਈ ਪ੍ਰੋਬਲਮ ਨਹੀਂ ਹੁੰਦੀ, ਹਨਾ? ਹੂੰ, ਤੇ ਹੂੰ। ਤਾਂ ਕਰਕੇ ਜਿਹੜਾ ਡਰਾਬੈਕ ਨਹੀਂ ਕੰਸੋਲੀਡੇਟ ਕਰਨ ਦਾ ਸਭ ਤੋਂ ਵੱਡਾ ਡਰਾਬੈਕ ਇਹੀ ਹੈ ਕਿ ਤੁਹਾਨੂੰ ਲੱਗਦਾ ਕਿ ਸ਼ਾਇਦ ਅਲੱਗ-ਅਲੱਗ ਕਰੀਏ ਤਾਂ ਬੈਟਰ ਆ, ਪਰ ਜੱਜ ਐਜ਼ ਅ ਵਿਟਨੈਸ ਬਣਾ ਲਵੇ, ਫਿਰ ਤਾਂ ਡਬਲ ਨੁਕਸਾਨ ਹੋ ਗਿਆ ਤੁਹਾਨੂੰ। ਹੂੰ, ਹੂੰ, ਤੁਸੀਂ ਹੂੰ। ਚਾਹੁੰਦੇ ਸੀ ਕਿ ਦੋਨਾਂ ਦੇ ਅਲੱਗ-ਅਲੱਗ ਸੁਣਨੇ, ਉਹਨੇ ਤੁਹਾਨੂੰ ਵਿਟਨੈਸ ਉਹ ਤੁਹਾਡੇ ਭਰਾ ਨੂੰ ਵਿਟਨੈਸ ਬਣਾ ਲਿਆ ਤੁਹਾਡੇ ਕੇਸ 'ਚ, ਤੇ ਤੁਹਾਨੂੰ ਵੀ ਉਹਦੇ ਕੇਸ 'ਚ ਜਾਣਾ ਪੈਣਾ। ਹੂੰ। ਸੋ ਗੱਲ ਤਾਂ ਫਿਰ ਉਹੀ ਆ ਗਈ ਕਿ ਦੋਨਾਂ ਨੂੰ ਜੇ ਗਵਾਹੀ ਦੇਣੀ ਪੈ ਗਈ ਤਾਂ ਇਹ ਤੋਂ ਚੰਗਾ ਕੰਸੋਲੀਡੇਸ਼ਨ ਹੀ ਵਧੀਆ ਕਿ ਜਿਹੜਾ ਦੋਨਾਂ ਚੋਂ ਜਿਹੜੇ ਜੱਜ ਦੀ ਰੇਟਿੰਗ ਜ਼ਿਆਦਾ ਵਾ, ਵਧੀਆ ਜੱਜ ਆ, ਜਾਂ ਜਿਹਦੀ ਤਰੀਕ ਨੇੜੇ ਆ, ਹੂੰ, ਜਿੱਦਾਂ ਹੂੰ। ਤੁਹਾਨੂੰ ਲੱਗਦਾ ਤੁਸੀਂ ਉਹ ਜੱਜ ਦੇ ਮੂਹਰੇ ਕੰਸੋਲੀਡੇਟ ਕਰੋ। ਕਈ ਵਾਰੀ ਏਦਾਂ ਹੁੰਦਾ ਕਿ ਜਿਹੜਾ ਬੰਦਾ ਪਹਿਲਾਂ ਆਇਆ ਉਹਦੀ ਤਰੀਕ ਚੜ੍ਹੀ ਹੁੰਦੀ ਹੈ, ਹੂੰ, ਤੇ ਹੂੰ। ਦੂਜਾ ਵਾਲਾ ਬੰਦਾ ਜਿੱਦਾਂ ਮੰਨ ਲਓ ਉਹਦੀ 3 ਸਾਲ ਬਾਅਦ ਆ, ਪਰ ਕੰਸੋਲੀਡੇਟ ਕਰਨ ਨਾਲ ਨਾ ਉਹਦੀ ਵੀ ਤਰੀਕ ਛੇਤੀ ਇਹਦੇ ਨਾਲ ਹੀ ਪੈ ਜਾਂਦੀ ਹੈ। ਠੀਕ ਹੈ। ਤੇ ਉਹ ਹੂੰ। ਵੀ ਕੰਸੋਲੀਡੇਸ਼ਨ ਦਾ ਇੱਕ ਕਾਫ਼ੀ ਜ਼ਿਆਦਾ ਜਿਹੜਾ ਫਾਇਦਾ ਆ। ਠੀਕ ਹੈ। ਸੋ ਬਿਲਕੁਲ ਸੋ ਜਿੱਦਾਂ ਤੁਸੀਂ ਦੱਸਿਆ ਵੀ ਕੌਣ ਕਰ ਸਕਦੇ ਆ, ਕੀ ਮਤਲਬ ਆ ਇਹਨਾਂ ਦਾ, ਅ, ਅ, ਕਿਹੜੇ ਕੇਸ ਕੰਸੋਲੀਡੇਟ ਕਰ ਲੈਣੇ ਚਾਹੀਦੇ ਆ, ਜੇ ਨਹੀਂ ਕਰਦੇ ਤਾਂ ਉਹਦਾ ਨੁਕਸਾਨ ਕੀ ਆ। ਤੁਸੀਂ ਓਬਵੀਅਸਲੀ ਤੁਹਾਡੇ ਵੀ ਕਲਾਇੰਟਸ ਹੋਣਗੇ ਜਿਨ੍ਹਾਂ ਦੇ ਤੁਸੀਂ ਕੇਸ ਜਿਹੜੇ ਕੰਸੋਲੀਡੇਟ ਕੀਤੇ ਹੋਣਗੇ। ਜੇ ਕੋਈ ਐਗਜ਼ਾਮਪਲ, ਕੋਈ ਉਦਾਹਰਨ ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਆ, ਅਦਾਲਤ ਵਿੱਚ ਫਿਰ ਇਵੈਂਚੁਅਲੀ ਉਹਦਾ ਕੀ ਬੈਨੀਫਿਟ ਜਾਂ ਕਿੱਦਾਂ ਇੱਕ ਦੂਜੇ ਦੀ ਹੈਲਪ ਹੋ ਜਾਂਦੀ ਆ, ਕਿਉਂਕਿ ਤੁਸੀਂ ਦੱਸਦੇ ਰਹੇ ਡਾਇਰੈਕਟ ਰੀਡਾਇਰੈਕਟ ਕੁਐਸਚਨੇਅਰ, ਕਿ ਇਹ ਕੰਸੋਲੀਡੇਸ਼ਨ ਕੇਸਿਸ ਦੇ ਵਿੱਚ ਇਹ ਡਾਇਰੈਕਟ ਰੀਡਾਇਰੈਕਟ ਦੇ ਨਾਲ ਵੀ ਫਾਇਦਾ ਹੁੰਦਾ ਆ ਉਸ ਚੀਜ਼ ਦੇ, ਉਸ ਹਿਸਾਬ ਦੇ ਨਾਲ। ਕਾਫ਼ੀ ਸਾਰੇ ਆਪਾਂ ਕੰਸੋਲੀਡੇਟਿਡ ਕੇਸਿਸ ਆਰਗਿਊ ਕੀਤੇ ਆ ਕੋਰਟਾਂ ਮੂਹਰੇ। ਠੀਕ ਇਨਫੈਕਟ ਹੈ। ਇਹ ਆਪਣਾ ਕੱਲ੍ਹ ਹੀ ਇੱਕ ਸੀਗਾ ਫਰਾਈਡੇ ਨੂੰ। ਹੂੰ, ਹੂੰ। ਤੇ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਸੋਸ਼ਲ ਮੀਡੀਆ ਆਪਣੇ ਜਿਹੜੇ ਹੈਗਾ ਉੱਤੇ ਇੰਸਟਾਗ੍ਰਾਮ, ਟਿਕਟੋਕ ਤੇ ਵੀ ਅਵੇਲੇਬਲ ਹੁੰਦੀ ਹੈ, ਹਨਾ? ਆਪਾਂ ਵੀਡੀਓ ਵਗੈਰਾ ਜਦੋਂ ਕੇਸ ਪਾਸ ਹੁੰਦਾ ਸ਼ੁਰੂ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਹੜੇ ਹਿਸਾਬ ਨਾਲ ਕੋਰਟਾਂ ਚੱਲਦੀਆਂ, ਤੇ ਕਮਿਊਨਿਟੀ ਪੂਰੀ ਨੂੰ ਜਿਹੜਾ ਇਨਫੋਰਮੇਸ਼ਨ ਦੇਣ ਦਾ ਉਪਰਾਲਾ ਕਰੀਦਾ, ਜਿੰਨਾ ਕੁ ਆਪਣੇ ਲੀਗਲ ਮਾਣ ਮਰਿਆਦਾ 'ਚ ਰਹਿ ਕੇ ਦੇ ਸਕਦੇ ਹਾਂ। ਜੀ। ਤੇ ਉਹ ਕਿਉਂਕਿ ਜ਼ਰੂਰੀ ਹੈ, ਹਨਾ ਚੀਜ਼। ਸੋ ਹੂੰ। ਕੰਟਰੀ ਕਿਉਂਕਿ ਤੁਹਾਨੂੰ ਪਤਾ ਰੂਲ ਰੈਗੂਲੇਸ਼ਨ ਵਾਲੇ ਹਿਸਾਬ ਦੀ ਆ, ਹਾਂਜੀ। ਰੂਲ ਰੈਗੂਲੇਸ਼ਨ ਦੇ ਨਾਲ ਹੀ ਤੁਰਨਾ ਪੈਂਦਾ ਸਾਰਿਆਂ ਨੂੰ। ਹੂੰ। ਤੇ ਕੰਸੋਲੀਡੇਟ ਕੇਸਾਂ ਦੇ ਵਿੱਚ ਕੀ ਸੀਗਾ ਕਿ ਕਈ ਵਾਰੀ ਤਾਂ ਇਕੱਠੇ ਬਿਠਾਣੇ ਪੈਂਦੇ, ਜੱਜ ਕਹਿੰਦੇ ਕਿ ਮੈਂ ਅਲੱਗ-ਅਲੱਗ ਚਾਹੁੰਦੀ ਹਾਂ ਕਿ ਅਲੱਗ-ਅਲੱਗ ਗਵਾਹੀ ਦੇਣ, ਆਪਣੇ ਇੱਕ ਨੂੰ ਬਾਹਰ ਕੱਢ ਦਿੱਤਾ ਜਾਵੇ। ਠੀਕ ਹੈ। ਤੁਸੀਂ ਉਹਨੂੰ ਆਬਜੈਕਟ ਕਰ ਸਕਦੇ ਆ ਕਿ ਨਹੀਂ, ਆਪਾਂ ਇਹਨਾਂ ਨੂੰ ਇਕੱਠੇ ਰੱਖਣਾ। ਹੂੰ। ਤੇ ਫਿਰ ਮਤਲਬ ਜੱਜ ਨਹੀਂ ਏਦਾਂ ਚਾਹੁੰਦੇ, ਨਾ ਹੀ ਸਰਕਾਰੀ ਵਕੀਲ ਚਾਹੁੰਦੇ, ਪਰ ਤੁਹਾਡਾ ਰਾਈਟ ਹੁੰਦਾ, ਤੁਸੀਂ ਕਹਿ ਸਕਦੇ ਆ, ਜੱਜ ਉਹਨੂੰ ਕੁਛ ਕਹਿ ਨਹੀਂ ਸਕਦੀ। ਹੂੰ, ਹੂੰ, ਹੂੰ। ਠੀਕ ਹੈ। ਤੇ
ਜੱਜ ਬਸ ਇਹ ਕਹੂਗੀ ਕਿ ਜੇ ਤੁਸੀਂ ਇਕੱਠੇ ਹੀ ਬਹਿ ਕੇ ਗਵਾਹੀ ਦੇਣੀ ਹੈ ਤਾਂ ਫਿਰ ਮੈਂ ਘੱਟ ਵੇਟ ਦਊਂਗੀ ਉਹਨੂੰ। ਓਕੇ। ਤੇ ਕਿਉਂਕਿ ਹੁਣ ਜਦੋਂ ਮੰਨ ਲਓ ਕਿ 2 ਜਣੇ ਆ, ਜੇ ਉਹਨਾਂ ਦੀ ਜੇ ਤਾਂ ਉਹਨਾਂ ਦੀ ਗਤੀਵਿਧੀ ਬਿਲਕੁਲ ਅਲੱਗ-ਅਲੱਗ ਟਾਈਮ ਫਰੇਮ 'ਚ ਸੀਗੀ, ਮਤਲਬ ਕਿ ਉਹਨਾਂ ਦਾ ਕੋਈ ਓਵਰਲੈਪ ਨਹੀਂ ਹੈਗਾ। ਹੂੰ। ਫਿਰ ਤਾਂ ਉਹਨਾਂ ਦੀ ਕਾਇੰਡ ਆਫ ਲਾਈਕ ਇੰਡੀਪੈਂਡੈਂਟ ਆਪਣੇ ਅਲੱਗ-ਅਲੱਗ ਹੀ ਕੇਸ ਹੋ ਗਏ ਹਨਾ, ਤੇ ਕਈ ਫੈਕਟ ਉਹਨਾਂ ਦੇ ਕਾਮਨ ਆ ਕਿ ਜਦੋਂ ਉਰੇ ਆ ਕੇ ਉਹਨਾਂ ਨੇ ਕੀ ਗਤੀਵਿਧੀਆਂ ਕੀਤੀਆਂ ਜਾਂ ਪਿੱਛੋਂ ਇੰਡੀਆ ਦੇ ਵਿੱਚ ਕੀ ਹੋਇਆ। ਤੇ ਜੇ ਉਹਨਾਂ ਦੇ ਫੈਕਟ ਏਦਾਂ ਦੇ ਸੀਗੇ ਕਿ ਉਹ ਓਵਰਲੈਪ ਕਰਦੇ ਆ, ਕਿ ਮਤਲਬ ਉਹ ਇਕੱਠੇ ਸੀਗੇ ਐਟ ਅ ਟਾਈਮ ਸਟੈਪ, ਫਿਰ ਬਹੁਤ ਜ਼ਿਆਦਾ ਕੁਐਸਚਨ ਜਿਹੜੇ ਲੱਗਦੇ ਆ ਕਿ ਤੈਨੂੰ ਉਹਦੇ ਬਾਰੇ ਕੀ ਪਤਾ, ਉਹਨੂੰ ਤੇਰੇ ਬਾਰੇ ਕੀ ਪਤਾ, ਹੈ ਨਾ? ਏਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਡਾਇਰੈਕਟ ਐਗਜ਼ਾਮੀਨੇਸ਼ਨ, ਕ੍ਰਾਸ ਐਗਜ਼ਾਮੀਨੇਸ਼ਨ 'ਚ ਕਨਫਿਊਜ਼ਿੰਗ ਹੋ ਜਾਂਦਾ ਕਈ ਵਾਰੀ। ਸੋ ਉਹ ਕੇਸਾਂ ਦੇ ਵਿੱਚ ਕੋਸ਼ਿਸ਼ ਹੁੰਦੀ ਆ ਕਿ ਬੰਦਿਆਂ ਨੂੰ ਇਕੱਠੇ ਰੱਖਿਆ ਜਾਵੇ ਕੋਰਟ ਦੇ ਵਿੱਚ, ਅਲੱਗ-ਅਲੱਗ ਨਾ ਕੀਤਾ ਜਾਵੇ। ਸਿਕੁਐਸਟਰ ਕਹਿੰਦੇ ਉਹਨੂੰ, ਵਿਟਨੈਸ ਨੂੰ ਅਲੱਗ-ਅਲੱਗ ਕਮਰਿਆਂ 'ਚ ਭੇਜ ਦਿੱਤਾ ਜਾਂਦਾ। ਠੀਕ ਹੈ। ਤੇ ਜੇ ਉਹਨਾਂ ਦੇ ਕੇਸ ਬਿਲਕੁਲ ਹੀ ਅਲੱਗ-ਅਲੱਗ ਟਾਈਮ ਸਟੈਂਪ ਸੀਗੀ ਤੇ ਜੱਜ ਸਾਹਿਬ ਜੇ ਕਹਿੰਦੇ ਆ ਕਿ ਅਲੱਗ-ਅਲੱਗ ਕਰੋ, ਤੇ ਉਹਦੇ ਵਿੱਚ ਏਦਾਂ ਕਿ ਜੇ ਤੁਸੀਂ ਕਰ ਦੋ ਤੇ ਬਿਆਨ ਉਹਨਾਂ ਦੇ ਵਧੀਆ, ਤੇ ਜੱਜ ਸਾਹਿਬ ਵੀ ਫਿਰ ਕਨਵਿੰਸਡ ਹੋ ਜਾਂਦੇ ਆ, ਹਨਾ? ਕਿਉਂਕਿ ਗਵਾਹ ਹੀ ਆ ਕੇ ਦੇ ਗਏ ਆ ਤੇ ਸਰਕਾਰ ਹੁਣ ਉਹਨੂੰ ਕਿੱਦਾਂ ਕਾਊਂਟਰ ਕਰੂਗੀ? ਤੇ ਜੇ ਦੋਨਾਂ ਦੀ ਗਵਾਹੀ ਸਹੀ ਆ ਤੇ ਫਿਰ ਕੋਰਟ ਦੇ ਵੀ ਹੱਥ ਬੱਝ ਜਾਂਦੇ ਆ ਤੇ ਉਹਨਾਂ ਨੂੰ ਕੇਸ ਜ਼ਿਆਦਾਤਰ ਜਿਹੜਾ ਉਹ ਪਾਸ ਕਰ ਦਿੰਦੇ ਆ। ਹੂੰ, ਠੀਕ ਹੈ। ਜਾਂਦੇ-ਜਾਂਦੇ ਅਟਾਰਨੀ ਟਿਰਕੈਣ ਜੀ, ਤੁਸੀਂ ਜੇ ਆਪਣਾ ਓਪੀਨੀਅਨ ਕੰਸੋਲੀਡੇਸ਼ਨ ਦੇ ਕੇਸਿਸ ਨੂੰ ਲੈ ਕੇ ਜਾਂ ਓਵਰਆਲ ਇਸ ਪ੍ਰੋਸੈਸ ਨੂੰ ਲੈ ਕੇ ਜੇ ਤੁਸੀਂ ਸ਼ੇਅਰ ਕਰਨਾ ਹੋਵੇ, ਤੁਸੀਂ ਕੀ ਸੋਚਦੇ ਆ ਓਵਰਆਲ ਕੰਸੋਲੀਡੇਸ਼ਨ ਦੇ ਬਾਰੇ? ਓਵਰਆਲ ਜੀ ਬਿਲਕੁਲ ਜਿਹੜੀ ਕੰਸੋਲੀਡੇਸ਼ਨ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਕਈ ਵਾਰੀ ਦੇਖਦੇ ਹਾਂ ਫੈਮਿਲੀ ਦੇ ਫੈਕਟ ਪੈਟਰਨ ਕਿ ਮਲਟੀਪਲ ਸਿਬਲਿੰਗਸ, ਜਿੱਦਾਂ ਭਰਾ-ਭੈਣ ਉਹ ਉਰੇ ਆਏ ਆ, ਭੈਣਾਂ ਦੇ ਅੱਗੇ ਵਿਆਹ ਉਹਨਾਂ ਦੇ, ਜਿੱਦਾਂ ਹੁਣ ਘਰ ਵਾਲੇ ਉਰੇ ਆਏ ਆ, ਮਤਲਬ ਕਿ ਉਹਨਾਂ ਦੇ ਇਹਨਾਂ ਦੇ ਵੀ ਕੇਸ ਉਹੀ, ਉਹਨਾਂ ਦੇ ਵੀ ਉਹੀ ਆ। ਜਿਹੜੀ ਭੈਣ ਆ ਉਹ ਆਪਣੇ ਘਰੇ ਵੀ ਰਹਿੰਦੀ ਆ, ਸਹੁਰੇ ਘਰੇ ਵੀ ਰਹਿੰਦੀ ਆ, ਉਹ ਇੱਧਰ ਵੀ ਗਵਾਹ ਸੀਗੀ, ਉੱਧਰ ਵੀ ਗਵਾਹ ਸੀਗੀ। ਏਦਾਂ ਕਈ ਵਾਰੀ ਬਹੁਤ ਵੱਡੇ ਲੈਵਲ ਤੇ ਵੀ ਜਿਹੜੇ 10-10 ਵੀ ਪਰਿਵਾਰ ਮੈਂਬਰ ਜਿਹੜੇ ਉਹ ਆਏ ਆ, ਹਨਾ? ਕੰਸੋਲੀਡੇਸ਼ਨ 'ਚ ਨਹੀਂ, ਉਹਨਾਂ ਦੇ ਕੇਸ ਜਿਹੜੇ ਚੱਲਦੇ ਆ, ਚੱਲਦੇ ਆ, ਠੀਕ ਹੈ। ਤੇ ਹੂੰ, ਉਹ ਹੂੰ। ਕੋਈ ਇੱਧਰ ਨੂੰ ਭੱਜਿਆ ਫਿਰਦਾ, ਕੋਈ ਉੱਧਰ ਨੂੰ ਭੱਜਿਆ ਫਿਰਦਾ, ਕੋਈ ਕੁਛ, ਹਨਾ? ਤਾਂ ਉਹ ਕੋਈ ਧਿਆਨ ਹੀ ਨਹੀਂ ਦਿੰਦਾ ਕਿ ਇੰਨੇ ਲੈਵਲ ਦੀ ਤਾਂ ਕੋਈ ਸੋਚਦਾ ਵੀ ਨਹੀਂ, ਕਿ ਸਾਰਾ ਕਹਿੰਦੇ ਸਾਰਾ ਆਪਣੇ-ਆਪਣੇ ਲੈਵਲ ਤੱਕ ਸੋਚਦੇ ਆ। ਤਾਂ ਕੰਸੋਲੀਡੇਸ਼ਨ ਦਾ ਸ਼ੇਅਰ ਕਰਨ ਦਾ ਮਕਸਦ ਇਹੀ ਸੀਗਾ ਕਿ ਜਦੋਂ ਲੋਕਾਂ ਨੂੰ ਪਤਾ ਵੀ ਨਹੀਂ ਕਈਆਂ ਨੂੰ ਕਿ ਏਦਾਂ ਵੀ ਹੁੰਦਾ ਜਾਂ ਕਰਨੇ ਚਾਹੀਦੇ ਆ। ਹੂੰ, ਹੂੰ, ਹੂੰ। ਸੋ ਤੁਸੀਂ ਦੇਖੋ ਕਿ ਹੁਣ ਇੱਕ ਪਰਿਵਾਰ ਦੇ ਜੇ 10 ਮੈਂਬਰ ਆ ਗਏ, ਹਨਾ? ਇੱਕੋ ਪਿੰਡ ਚੋਂ ਆ ਜਾਂ ਲਾਗੇ ਬੰਨਿਓ ਆ, ਉਹਨੂੰ ਸਾਡੇ ਕੋਲ ਅਪੀਲ 'ਚ ਇੱਕ ਕੇਸ ਆਇਆ ਸੀਗਾ, ਉਹਨੂੰ ਪੁੱਛਿਆ ਕਿ ਤੈਨੂੰ ਪਤਾ ਕਿ ਕਿਸੇ ਨਾਲ ਏਦਾਂ ਹੋਇਆ ਹੋਵੇ? ਉਹ ਆਪਣੀਆਂ ਐਗਜ਼ਾਮਪਲਾਂ ਦੇ ਕੇ ਆਇਆ ਕਿ ਸਿੱਧੂ ਮੂਸੇਵਾਲੇ ਨੂੰ, ਦੀਪ ਸਿੱਧੂ ਨੂੰ ਏਦਾਂ ਹੋਇਆ ਸੀਗਾ, ਏਦਾਂ ਸੀਗਾ। ਤੇ ਉਹ ਕਹਿੰਦਾ ਹੋਰ ਕੋਈ ਕਿਸੇ ਦਾ ਪਤਾ ਤੈਨੂੰ? ਕਹਿੰਦਾ ਨਹੀਂ ਪਤਾ। ਤੇ ਜੱਜ ਕਵੇ ਅੱਗੋਂ ਕਿ ਤੂੰ ਆਪਣੇ ਭਰਾ ਦਾ ਨਾਂ ਕਿਉਂ ਨਹੀਂ ਲਿਆ, ਜਿਹੜਾ ਅਮਰੀਕਾ ਦੇ ਵਿੱਚ ਆ? ਤੂੰ ਆਪਣੀ ਭੈਣ ਦਾ ਨਾਂ ਕਿਉਂ ਨਹੀਂ ਲਿਆ? ਤੂੰ ਜੀਜੇ ਦਾ ਨਾਂ ਕਿਉਂ ਨਹੀਂ ਲਿਆ? ਹੂੰ, ਤੇ ਹੂੰ। ਤੂੰ ਰਹਿਣਾ ਕਿਹਦੇ ਨਾਲ ਆ? ਉਹਨੇ ਕਿਹਾ ਮੈਂ ਰੂਮਮੇਟ ਨਾਲ। ਤੇਰੇ ਨਾਲ ਕੌਣ ਰਹਿੰਦੇ ਆ? ਇੰਨੇ ਜਾਣੇ ਰਹਿੰਦੇ, ਹਨਾ? 7 ਜਾਣੇ, 8 ਜਾਣੇ। ਉਹਨਾਂ ਨੇ ਅਸਾਈਲਮ ਫਾਈਲ ਕੀਤੇ ਆ? ਆਹੋ ਕੀਤੇ ਆ। ਉਹਨੇ ਕਿਹਾ ਤੂੰ ਉਹਨਾਂ ਦਾ ਨਾਂ ਕਿਉਂ ਨਹੀਂ ਲਿਆ? ਕਿ ਤੇਰੇ ਨਾਲ ਹੀ ਜਿਹੜੇ ਰਹਿੰਦੇ ਆ, ਜਿਹਨਾਂ ਨਾਲ ਉੱਠਦਾ ਬੈਠਦਾ, ਤੂੰ ਵੱਡੀਆਂ-ਵੱਡੀਆਂ ਐਗਜ਼ਾਮਪਲਾਂ ਦੇਈ ਜਾਂਦਾ ਕਿ ਦੀਪ ਸਿੱਧੂ ਨਾਲ ਏਦਾਂ ਹੋਇਆ, ਸਿੱਧੂ ਮੂਸੇਵਾਲੇ ਨਾਲ ਏਦਾਂ ਹੋਇਆ। ਪਰ ਤੈਨੂੰ ਡਾਇਰੈਕਟ ਸਵਾਲ ਕੀਤਾ ਗਿਆ, ਤੂੰ ਉਹਦਾ ਜਵਾਬ ਕਿਉਂ ਨਹੀਂ ਦਿੱਤਾ? ਨਾਲੇ ਆਪਣੇ ਫਾਰਮ ਦੇ ਵਿੱਚ ਕਿਉਂ ਨਹੀਂ ਲਿਖਿਆ ਜਿੱਥੇ ਸੀਗਾ ਕਿ ਕਿਸੇ ਹੋਰ ਪਰਿਵਾਰਕ ਮੈਂਬਰ ਨਾਲ ਏਦਾਂ ਹੋਇਆ? ਤੇ ਹੂੰ, ਨਾ ਹੀ ਤੇਰੇ ਐਫੀਡੈਵਿਟ ਨੇ ਕੁਛ ਲਿਖਿਆ। ਤੇ ਇਹ ਤੋਂ ਲੱਗਦਾ ਕਿ ਸ਼ਾਇਦ ਤੂੰ ਸੱਚ ਨਹੀਂ ਬੋਲ ਰਿਹਾ, ਕਿਉਂਕਿ ਇਹ ਓਕੇ। ਬਹੁਤ ਇੱਕ ਮੇਜਰ ਮਟੀਰੀਅਲ ਜਿਹੜੀ ਓਮਿਸ਼ਨ ਹੈਗੀ ਹੈ। ਸੋ ਇਹ ਚੀਜ਼ ਨੂੰ ਤੁਸੀਂ ਸੋਚ ਕੇ ਦੇਖੋ ਆਪ, ਕਿ ਹੁਣ ਬਹੁਤ ਜ਼ਿਆਦਾ ਜਿਹੜੇ ਕੇਸ ਉਹ ਆ ਗਏ ਆ, ਫਾਰਮ ਦੇ ਵਿੱਚ ਹੀ ਇਨਬਿਲਟ ਆ ਕਿ ਤੁਸੀਂ ਸਿਬਲਿੰਗ ਦੀ ਲੋਕੇਸ਼ਨ ਕਿੱਥੇ ਹੈ, ਹਨਾ? ਹਾਂਜੀ। ਜਦੋਂ ਤੁਹਾਡਾ ਫਾਰਮ ਹੀ ਭਰੂਗੇ, ਉਹਨੇ ਦੇਖਣਾ ਉੱਥੇ ਕੈਲੀਫੋਰਨੀਆ ਦਾ ਐਡਰੈਸ ਆ, ਅਮਰੀਕਾ 'ਚ ਕਿਸੇ ਸ਼ਹਿਰ ਦਾ ਐਡਰੈਸ ਆ, ਤਾਂ ਆਬਵੀਅਸਲੀ ਸਿੱਧਾ ਹੀ ਸਵਾਲ ਆ ਕਿ ਇਹ ਆਇਆ ਕਿਉਂ ਨਹੀਂ ਗਵਾਹੀ ਦੇਣ ਬੰਦਾ? ਜਾਂ ਤੇਰੇ ਬਿਆਨਾਂ ਦੇ ਵਿੱਚ ਇਹਦੇ ਬਾਰੇ ਕਿਉਂ ਨਹੀਂ ਲਿਖਿਆ? ਹੁਣ ਮੇਨ ਚੀਜ਼ ਇਹ ਹੈ ਕਿ ਜੇ ਹੁਣ ਆ ਤੁਹਾਡਾ ਵਾਲਾ ਵਕੀਲ ਪੁੱਛੂਗਾ ਕਿ ਅੱਛਾ ਚੱਲ ਦੱਸ, ਤੇਰੇ ਭਰਾ ਜਾਂ ਭੈਣ ਨਾਲ ਕੀ ਹੋਇਆ ਸੀਗਾ? ਉਹਦੀਆਂ ਤਰੀਕਾਂ ਦੱਸ, ਜੇ ਕੋਈ ਉੱਤੇ ਹਮਲਾ ਹੋਇਆ ਉਹਦੀਆਂ ਤਰੀਕਾਂ ਦੱਸ। ਉਹ ਹੁਣ ਤੁਸੀਂ ਜਾਂ ਤਾਂ ਤੁਹਾਨੂੰ ਉਹ ਇਨਫੋਰਮੇਸ਼ਨ ਹੋਊਗੀ, ਜਾਂ ਤੁਹਾਨੂੰ ਆਪਣੇ ਭਰਾ ਭੈਣ ਨੂੰ ਵਿਟਨੈਸ ਬਣਾਉਣਾ ਪਊਗਾ, ਸਿੱਧੀ ਜੀ ਗੱਲ ਹੈ, ਹਨਾ? ਤੇ ਤਾਂ ਕਰਕੇ ਜਿਹੜਾ ਕੰਸੋਲੀਡੇਸ਼ਨ ਹੈ ਨਾ, ਕਈ ਵਾਰੀ ਅਲੱਗ-ਅਲੱਗ ਮਲਟੀਪਲ ਵਕੀਲ, ਮਲਟੀਪਲ ਸਟੇਟ, ਦੁਬਾਰਾ-ਦੁਬਾਰਾ ਸੇਮ ਡਾਕੂਮੈਂਟ ਘਰਦਿਆਂ ਨੂੰ ਭੇਜਣੇ ਪੈਂਦੇ ਆ। 10-10 ਫੈਮਿਲੀ ਦੇ ਜਾਣੇ ਹੁੰਦੇ ਆ, ਉਹ ਬਹੁਤ ਜ਼ਿਆਦਾ ਕਨਫਿਊਜ਼ਿੰਗ ਜਿਹੜਾ ਹੋ ਜਾਂਦਾ। ਸੋ ਇਦਾਂ ਦੇ ਕੇਸਾਂ ਦੇ ਵਿੱਚ ਕੰਸੋਲੀਡੇਸ਼ਨ ਜਿਹੜੀ ਬੈਟਰ ਰਹਿੰਦੀ ਹੈ। ਠੀਕ ਹੈ। ਜੀ, ਜੀ। ਸੋ ਬਿਲਕੁਲ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸ ਦਈਏ, ਅੱਜ ਕਾਲਸ ਨਹੀਂ ਜਿਹੜੀਆਂ ਅਸੀਂ ਲੈ ਸਕਾਂਗੇ ਤੇ ਨਾ ਹੀ ਹੁਣ ਜਿਹੜੀਆਂ ਉਹ ਲਵਾਂਗੇ। ਆਉਂਦੇ ਕੁਛ ਵੀਕ ਬਾਅਦ ਜਿਹੜਾ ਆਪਾਂ ਕਾਲਸ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਾਂਗੇ।
ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਹੀ ਗੱਲਬਾਤ ਆ ਤੇ ਅਟਾਰਨੀ ਟਿਰਕੇਣਾ ਜੀ